हेलो गाइस, मैं हूं ਤੁਹਾਡਾ ਹੋਸਟ ਹਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਇੱਕ ਮਿੰਟ। ਇਸ ਟਾਈਮ ਤੁਹਾਨੂੰ ਪਤਾ ਹੈ ਕਿ ਅਸੀਂ ਨਾਯਾਬ ਕਾਮਯਾਬ ਚਿਹਰੇ ਆਪਣੇ चैनल पे लैके आने ਅੱਜ ਮਿਲੇ ਦੀ ਸੈਲੀਬ੍ਰਿਟੀ और बहुत ही अच्छे और इन्हों का अखलाक और इन्हों का प्यार और इन्हों की एक्टिंग और कॉमेडी ऐसी करते हैं कि लाजवाब करते हैं। जनाब वसीम उन साहब जी अस्सलाम वालेकुम। वालेकुम अस्सलाम। तकरीबन 25-30 साल तो एको ट्रैक ਤੇ ਕੰਮ ਚੱਲੀ ਜਾ ਰਿਹਾ ਤੇ ਹੁਣ ਮੇਰਾ ਵੀ ਬੋਲਣ ਦਾ ਮਕਸਦ ਹੈ ਸੀ ਕਿ ਕਿਸੇ ਦੀ ਦਿਲਜ਼ਾਰੀ ਨਹੀਂ ਸੀ, ਨਾ ਕਿਸੇ ਨੂੰ ਮੈਂ ਟਾਰਗੇਟ ਕੀਤਾ। ਮੈਂ ਸਿਰਫ ਐਸੀ ਗੱਲ ਤੇ ਆਇਆ ਕਿ ਬਈ 25-30 ਸਾਲ ਅਸੀਂ ਗਲਤ ਕਰ ਲਿਆ, ਹੁਣ ਅਸੀਂ 25-30 ਸਾਲ ਦਾ ਅੱਛਾ ਵੀ ਕਰ ਲਈਏ। ਜਿਹੜੇ ਸਾਡੇ ਤੋਂ ਬਾਅਦ ਆਉਣ ਵਾਲੇ ਨੇ ਉਹ ਵੀ ਕੋਈ ਅੱਛੀ ਚੀਜ਼ ਦੇਖ ਲੈ। अच्छा वसीम साहब ਤੁਸੀਂ ਤੇ ਮਾਸ਼ਾਅੱਲਾ ਛੋਟੇ ਜਿਹੇ ਸਾਡੇ ਤੋਂ ਬਹੁਤ ਕਾਫੀ ਛੋਟੇ। ਅਸੀਂ ਅਮਾਨੁੱਲਾ ਦਾ ਵੀ ਦੌਰ ਵੇਖਿਆ, ਬੱਬੂ ਬਰਾੜ ਵੀ ਸਾਡਾ ਦੋਸਤ ਸੀ, ਮਸਤਾਨਾ ਵੀ ਸਾਡਾ ਦੋਸਤ ਸੀ, ਜਿਨ੍ਹਾਂ ਨਾਲ ਅਸੀਂ ਬੈਠ ਕੇ ਉਹ ਜਿਨ੍ਹਾਂ ਦੀ ਸਟਾਰਟਿੰਗ ਤੋਂ ਸਾਡੇ ਨਾਲ ਹੀ ਬਿਲਕੁਲ ਐਸੇ ਹੀ ਢੇਲ ਅਹਿਮਦ ਸਾਹਿਬ ਦੇ ਹੋਟਲ ਜੀ ਵੀ ਉੱਥੇ ਗੁਜਰਾਨੇ ਦੀ ਜਾਂਦੇ ਰਹੇ ਆ। ਵਾਹ ਬਾਨੀ ਸਾਹਿਬ ਨੇ ਉਹਨਾਂ ਨੂੰ ਇਸ ਫੀਲਡ 'ਚ ਲਿਆਂਦਾ। ਉਹ ਮਸਲਾ ਹੈ ਕਿ ਉਦੋਂ ਦੇ ਗਾਣੇ ਨਹੀਂ ਸੀ ਹੁੰਦੇ। ਦੇਖੋ ਸ਼ਾਹ ਜੀ ਗੱਲ ਪਤਾ ਕੀ ਹੈ, ਵਕਤ ਦੇ ਨਾਲ ਨਾਲ ਹਰ ਚੀਜ਼ ਚੇਂਜ ਹੁੰਦੀ ਸੀ। ਠੀਕ ਹੈ, ਪਹਿਲੇ ਫੋਨ ਵੀ ਨਹੀਂ ਸੀ ਹੈਗਾ। ਹਾਂਜੀ, ਅਗਰ ਗਾਣਿਆਂ ਦੀ ਗੱਲ ਕਰੋ ਪਹਿਲੇ ਐਲਈਡੀਆਂ ਵੀ ਨਹੀਂ ਸੀ ਹੈਗੀਆਂ, ਪਹਿਲੇ ਡਿਸ਼ ਆਈ, ਫਿਰ ਸੀਡੀ ਆਈ, ਫਿਰ ਕਿੰਨਾ ਕੁਛ ਇਹ ਬੜਾ ਕੁਛ ਜ਼ਿੰਦਗੀ ਦੇ ਨਾਲ ਨਾਲ ਉਹਦੇ 'ਚ ਸਾਨੂੰ ਰਚਨਾ ਪੈਂਦਾ ਜੋ ਨਵਾਂ ਦੌਰ ਆਉਂਦਾ। ਹਾਂ ਉਹਦੇ 'ਚ ਇੰਨਾ ਕੁ ਅਸੀਂ ਕਰ ਸਕਦੇ ਕਿ ਭਈ ਉਹ ਕਰੀਏ ਜਿਹਦੇ 'ਚ ਇੱਜ਼ਤ ਰਿਸਪੈਕਟ ਵੀ ਹੋਵੇ। ਠੀਕ ਹੈ, ਗਾਣੇ ਨਹੀਂ ਸੀ ਹੋਏ ਤੇ ਗਾਣੇ ਹੋਣ, ਕਿਉਂਕਿ ਫਨ ਦਾ ਹਿੱਸਾ ਹੈ, ਹੋਣੇ ਚਾਹੀਦੇ ਨੇ, ਮਗਰ ਉਸ ਤਰ੍ਹਾਂ ਦੇ ਹੋਣ ਕਿ ਬਈ ਸਾਨੂੰ ਵੀ ਕਰਨ ਕੋਈ ਸ਼ਰਮ ਨਾ ਆਵੇ ਤੇ ਦੇਖਣ ਵਾਲਿਆਂ ਨੂੰ ਵੀ ਸ਼ਰਮ ਨਾ ਆਵੇ। ਅੱਛਾ ਹੋਣਾ ਚਾਹੀਦਾ। ਕੁਐਸਚਨ ਹੈ ਮੇਰਾ ਕਿ ਇਹ ਜਿਹੜੇ ਸੈਲੀਬ੍ਰਿਟੀ ਹੋ ਜਾਂਦੇ ਨੇ, ਫੇਮਸ ਹੋ ਜਾਂਦੇ ਨੇ, ਅੱਛਾ ਉਹ ਵੈਗੂਲੈਰਿਟੀ ਜਦੋਂ ਮੈਨੇ ਵੀ ਬਹੁਤ ਜ਼ਿਆਦਾ ਕਰ ਰਹੇ ਨੇ ਔਰ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਹਲੇ ਤੱਕ ਜਾ ਰਹੀਆਂ ਨੇ, ਉਹਨਾਂ ਨੇ ਤੇ ਕੋਈ ਨਹੀਂ। ਜਿਹੜੇ ਸੀ ਕਲਾਸ ਦੇ ਐਕਟਰ ਨੇ ਇਹ ਸਾਰੀ ਗੱਲ ਉਹਨਾਂ ਦੀ ਕਿਉਂ? ਦੇਖੋ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ ਭਾਵੇਂ ਸਾਡੇ ਇੱਥੇ ਕੋਈ ਜਿਹੜਾ ਨਾ ਅਕੈਡਮੀ ਨਹੀਂ ਹੈਗੀ ਇਸ ਕੰਮ ਦੀ। ਠੀਕ ਹੈ, ਡਾਂਸ ਅਕੈਡਮੀ ਬਣੀ ਹੈ ਨਾ ਤੇ ਡਾਂਸ ਸਾਡੇ ਤੇ ਚੜ ਗਿਆ। ਕਾਮੇਡੀ ਅਕੈਡਮੀ ਬਣੀ ਕੋਈ ਨਹੀਂ, ਕਿਉਂਕਿ ਉਹ ਵੱਡੇ ਫਨਕਾਰ ਸੀ ਜਿਨ੍ਹਾਂ ਕੋਲ ਕੁਝ ਸਿੱਖਣਾ ਸੀ, ਉਹ ਤੇ ਚਲੇ ਗਏ। ਜਿਹੜੇ ਇਸ ਟਾਈਮ ਮੌਜੂਦ ਨੇ ਉਹ ਸਾਨੂੰ ਟਾਈਮ ਹੀ ਨਹੀਂ ਦੇ ਰਹੇ ਤੇ ਫਿਰ ਇਸ ਤਰ੍ਹਾਂ ਹੀ ਨਾ ਜੋ ਹੱਥਾਂ ਨਾਲ ਉਹੀ ਕਰਨਾ। ਤੇ ਹੁਣ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਕਰਦੇ ਵੀ ਪਏ ਨੇ, ਅਸੀਂ ਵੀ ਕੀਤਾ ਬੜਾ ਕੁਝ, ਮਗਰ ਅਸੀਂ ਇੱਕ ਜ਼ੇਨ ਬਣਾਇਆ ਕਿ ਯਾਰ ਹੁਣ ਬੜੀ ਦੇਰ ਕੱਢ ਲਿਆ, ਹੁਣ ਅੱਛੀਆਂ ਲਾਈਏ। ਤੇ ਸਾਰੇ ਕੋਸ਼ਿਸ਼ ਕਰਨ ਕਿ ਅਗਰ ਭੈੜੇ 'ਚ ਜੋ ਸਾਨੂੰ ਪੈਸੇ ਮਿਲਣ ਦੇ ਨੇ ਤੇ ਅੱਛੇ 'ਚ ਵੀ ਮਿਲਣਗੇ। ਅੱਛੇ ਅਮਾਨੁੱਲਾ ਖਾਨ ਸਾਹਿਬ ਕਹਿੰਦੇ ਹੁੰਦੇ ਸੀ, ਬੱਬੂ ਬਰਾੜ ਸਾਹਿਬ ਕਹਿੰਦੇ ਹੁੰਦੇ ਸੀ, ਅੱਲਾ ਜਨਤਾ ਹੀ ਘਰ ਕਰੇ ਕਿ ਪੁੱਤਰ ਗੰਦੇ ਕੰਮ ਦੇ ਗੰਦੇ ਪੈਸੇ ਨੇ ਤੇ ਅੱਛੇ ਕੰਮ ਦੇ ਅੱਛੇ ਪੈਸੇ ਹੁੰਦੇ। ਥੋੜੇ ਨੇ ਮਗਰ ਆਖਰੀ ਕੁਐਸਚਨ ਕਿ ਲਾਹੌਰ ਸ਼ਹਿਰ ਦੇ ਵਿੱਚ ਸਿਰਫ ਲੋਕਡਾਊਨ ਦਾ ਚੱਲ ਰਿਹਾ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ ਪਿੱਛੇ ਜੇ ਇੱਕ ਫਨਕਾਰਾਂ ਨੇ ਵੀ ਕਿਹਾ ਸੀ ਕਿ ਜਿੰਨੇ ਸਾਡੇ ਸੈਲੀਬ੍ਰਿਟੀ ਐ ਨੇ ਉਹ ਬਾਹਰ ਜਾ ਕੇ ਕਰ ਰਹੇ ਨੇ, ਜਦ ਕਿ ਲਾਹੌਰ ਸ਼ਹਿਰ ਦੇ ਵਿੱਚ ਲੋਕਡਾਊਨ ਦਾ ਤੇ ਉਹਨਾਂ ਨੂੰ ਇਹਦੇ ਤੇ ਫਾਈਟ ਕਰਨੀ ਚਾਹੀਦੀ ਸੀ ਨਾ, ਬਜਾਏ ਉਹ ਟਾਈਮ ਸਹੀ ਕਰਾਉਂਦੇ ਆ ਬਾਹਰ ਨਿਕਲ ਗਏ। ਹਾਂਜੀ, ਆ ਪੈਸੇ ਕਮਾਉਣ ਦੇ ਚੱਕਰਾਂ 'ਚ ਪੈ ਗਏ। ਅਗਰ ਲਾਹੌਰ ਦੇ ਵਿੱਚ ਹੀ ਸ਼ੇਖੂਪੁਰਾ ਲਾਹੌਰੋਂ ਕੋਈ ਕਿੰਨਾ 300 ਕਿਲੋਮੀਟਰ ਤੇ ਨਹੀਂ ਨਾ। ਠੀਕ ਹੈ, ਇਹ ਛੋਟੇ ਛੋਟੇ ਨਾਲ ਗੁਜਰਾਂਵਾਲਾ ਦੇਖ ਲਓ, ਹਰ ਪਾਸੇ ਟਾਈਮ ਠੀਕ ਨੇ। ਅਗਰ ਲਾਹੌਰ ਦਾ ਤੇ ਜਿਹੜੇ ਸਾਡੇ ਸੁਪਰ ਸਟਾਰ ਨੇ ਨਾ, ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਇਹ ਜਦੋਂ ਤੱਕ ਇਹਦੇ ਤੇ ਐਕਸ਼ਨ ਨਹੀਂ ਲੈਣਗੇ, ਇਕੱਠੇ ਖਲੋਣਗੇ ਨੇ, ਜਿਸ ਤਰ੍ਹਾਂ ਜਾ ਕੇ ਫੈਮਿਲੀ ਡਰਾਮੇ ਲਈ ਮਿਲੇ ਨੇ, ਇਸ ਤਰ੍ਹਾਂ ਹੀ 5-7 ਇਕੱਠੇ ਹੋ ਕੇ 10 ਜਣੇ ਇਕੱਠੇ ਜਾ ਕੇ ਆਪਣੀ ਮਜਬੂਰੀ ਅਗਲੇ ਦੇ ਅੱਗੇ ਰੱਖਣ ਕਿ ਬਈ ਸਾਡਾ ਲੱਖਾਂ ਕਰੋੜਾਂ ਰੁਪਏ ਦਾ ਬਿਜ਼ਨਸ ਹੈ, ਉਹ ਸਿਰਫ ਟਾਈਮਿੰਗ ਦੀ ਵਜ੍ਹਾ ਤੋਂ ਖਰਾਬ ਹੋ ਰਿਹਾ। ਤਮਾਸੀਲ ਕਿੰਨਾ ਪੈਸਾ ਲੱਗਾ, ਅਲਹਮਰਾ ਫੈਮਿਲੀ ਡਰਾਮਾ ਹੋਇਆ, ਪ੍ਰਿੰਸ ਡਰਾਮੇ ਹੋ ਰਹੇ ਨੇ, ਮਹਿਫਲ ਡਰਾਮੇ ਹੋ ਰਹੇ ਨੇ, ਉਹ ਕਿਉਂ ਲਾਸ 'ਚ ਜਾ ਰਹੇ ਨੇ ਕਿ ਸਿਰਫ ਟਾਈਮਿੰਗ ਦੀ ਵਜ੍ਹਾ ਤੋਂ। ਇਹਦੀ ਟਾਈਮਿੰਗ ਠੀਕ ਕੀਤੀ ਜਾਏ, ਜ਼ਾਹਰ ਹੈ ਬੜੇ ਫਨਕਾਰਾਂ ਦਾ ਰਿਜ਼ਕ ਲੱਗਾ ਇਹਦੇ ਨਾਲ, ਤੇ ਮਰਦਾ ਵਿਚਾਰਾ ਉਹੀ ਮੇਰੇ ਵਰਗਾ ਗਰੀਬ ਫਨਕਾਰ ਤੇ ਜਿਹੜੇ ਲੱਖਾਂ ਕਰੋੜਾਂ ਰੁਪਏ ਲੈਂਦੇ ਨੇ ਉਹਨਾਂ ਨੂੰ ਤੇ ਪ੍ਰੋਬਲਮ ਨਹੀਂ ਪਾਉਂਦੇ, ਬਾਰੇ 3 ਵਜੇ ਚਲਾ ਦੇ। ਤੁਹਾਡੇ ਮੁਤਾਬਕ ਇਹ ਕਿ 9 ਤੋਂ 11 ਵਾਲਾ ਖਤਮ ਕਰਕੇ 11 ਤੋਂ 1 ਵਾਲਾ ਜਿਹੜਾ ਇੱਕ ਵਾਲਾ ਕਰਦੇ ਨੇ, ਕਿਉਂਕਿ ਟਾਈਮ ਹੀ ਹੈ ਵੇ। ਉਹ ਬੜੀਆਂ ਗੱਲਾਂ ਵਿੱਚ ਸੁਣਨ ਚ ਆਈਆਂ ਜੀ ਕਿ ਇਹ ਹੀਰਾ ਮੰਡੀ ਦਾ ਟਾਈਮ ਹੈ ਤੇ ਫਲਾਣਾ ਟਾਈਮ ਹੈ। ਵਕਤ ਦੇ ਨਾਲ ਨਾਲ ਹਰ ਚੀਜ਼ ਚੇਂਜ ਹੁੰਦੀ ਰਹਿੰਦੀ ਹੈ, ਵਕਤ ਦੇ ਨਾਲ ਹਰ ਚੀਜ਼ ਬਦਲਦੀ ਰਹਿੰਦੀ ਹੈ। ਇੱਕ ਅਦਾਰਾ ਬਣ ਜੂ ਗਿਆ ਕਿ ਬਈ ਇਹ ਫਨਕਾਰਾਂ ਨੇ ਇੱਥੇ ਕੰਮ ਕਰਨਾ ਤੇ ਜਿਸ ਟਾਈਮਿੰਗ ਤੇ ਪਬਲਿਕ ਜਾਂ ਤਾਂ ਤੁਸੀਂ ਕੀਤਾ ਨਾ 9 ਵਜੇ ਦਾ ਟਾਈਮ, ਦੁਕਾਨਾਂ ਤੁਸੀਂ 6 ਵਜੇ ਬੰਦ ਕਰਾਓ। ਠੀਕ ਹੈ, ਅਸੀਂ ਹੁਣ ਜਾਂਦੇ ਹਾਂ ਨਾ, ਅਸੀਂ ਯੂਕੇ, ਕੈਨੇਡਾ, ਦੁਬਈ ਸ਼ਬਈ ਇੱਧਰ ਜਾਂਦੇ, ਉਧਰ ਅਗਰ एंटरटेनमेंट को लेट है ना तो दुकाना जल्दी बंद होंगी, पूरा यूके 5 बजे बंद हो जाता। समझ गए हो? जे तो तुसी 9 बजे का टाइम रखना है ना ड्रामे का, तो फिर तुहानू दुकाना जिहड़ियां ना 6-7 बजे बंद करानियां पैणगियां। वो मैं नहीं कह रहा कि सिर्फ साडे काम लई, जे सही करना जी तो फिर सारा कुछ ठीक करो। हुण जिहड़े साडे काम दे नाल लोग जुड़े ने ना, ओदी टाइमिंग 11 ਤੋਂ 21 वो होनी चाहिए। आप और बहुत शुक्रिया सर, ਤੁਹਾਡਾ ਬਹੁਤ ਸ਼ੁਕਰੀਆ ਚੈਨਲ ਦੇਣਾ ਟਾਈਮ ਦਿੱਤਾ। 1 ਮਿੰਟ ਚੈਨਲ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਆਪਣਾ ਸੀਨਾ ਦੇਖ ਰਹੇ ਹੋ ਕਿਉਂਕਿ ਸ਼ਾਹੀਆਂ ਨੇ ਰੋਕ ਲਿਆ ਤੇ ਲਾਈਟ ਇਸ ਟਾਈਮ ਗਈ ਹੈ UPS ਸਿਸਟਮ ਮਤਲਬ ਕਰਨਾ। ਠੀਕ ਹੈ, ਤੇ ਬਾਕੀ ਇਨਸ਼ਾਅੱਲਾ ਨੈਕਸਟ ਵੀਡੀਓ ਮਿਲਾਂਗੇ, ਤੁਹਾਨੂੰ ਫਰੈਸ਼ ਮਿਲਾਂਗੇ।
ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ।